ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਤੁਹਾਡੀ ਜਾਣਕਾਰੀ ਲਈ ਫਿਰ ਦੁਬਾਰਾ ਦੱਸ ਦਈਏ ਕਿ ਜੋ TV84 ਦਾ ਫੇਸਬੁੱਕ ਹੈ ਉਹ ਨਹੀਂ ਚੱਲ ਰਹੀ, ਸੋ ਤੁਸੀਂ ਜੋ TV84.tv ਤੇ ਜਾ ਕੇ ਲਾਈਵ ਸਟ੍ਰੀਮ ਤੁਸੀਂ ਸਾਡੇ ਸਾਰੇ ਪ੍ਰੋਗਰਾਮ TV84 ਦੇ ਦੇਖ ਸਕਦੇ ਹੋ, ਔਰ ਜੋ TV84 ਦੀ ਐਪ ਤੇ ਤੁਸੀਂ ਐਂਡਰੋਇਡ ਐਂਡ ਐਪ ਸਟੋਰ ਤੇ ਵੀ TV84 ਨੂੰ ਤੁਸੀਂ ਦੇਖ ਸਕਦੇ ਹੋ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਬਾਬਰੀ ਮਸਜਿਦ ਦੇ ਉੱਪਰ। ਸੋ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो, दुश्मन बात करे अनहोनी, ये बड़ा पॉपुलर फ्रेज है जी। और साडा दुश्मन तो चाणक्य का पुत्र है, जिहड़ा साम दाम दंड भेद ये सारे हथियारां नूं पिछले 2,5-3 हज़ार साल तो जिहड़ा है वो बड़ी बेदर्दी नाल बड़ी बेकिरकी दे नाल इस्तेमाल करदा आ रहा जी। इन्हां ने 10-11 महीने टिल लाया कि करतारपुर कॉरीडोर नूं रोकिया जाए। इन्हां दा ਜਿਹੜਾ ਉਹ ਇਹਨਾਂ 'ਤੇ ਇਸ ਕਿਸਮ ਦਾ ਪ੍ਰੈਸ਼ਰ ਬਣਿਆ ਰਿਹਾ। ਉਹਨਾਂ ਨੂੰ ਉਹਨਾਂ ਦੀਆਂ ਏਜੰਸੀਆਂ ਨੇ ਕਿਹਾ ਕਿ ਵੀ ਜੇ ਰੁਕਿਆ ਤਾਂ ਸਿੱਖਾਂ ਦਾ ਸੈਂਟੀਮੈਂਟ ਐਸਾ ਇਸ ਨਾਲ ਜੁੜਿਆ ਹੋਇਆ ਵੀ ਇਹ ਸਾਡਾ ਬਹੁਤ ਨੁਕਸਾਨ ਕਰਨਗੇ ਫਿਰ, ਔਰ ਉਹਨਾਂ ਨੇ ਫਾਈਨਲੀ ਗਿਵਨ ਕੀਤਾ। ਪਰ ਉਸ ਤੋਂ ਪਹਿਲਾਂ ਉਹਨਾਂ ਨੇ ਦੋ ਜਿਹੜੇ ਨੇ ਇਸ ਦੇ ਨਾਲ ਜੋੜ ਕੇ ਵੱਡੀਆਂ ਸ਼ਰਾਰਤਾਂ ਕੀਤੀਆਂ। ਇੱਕ ਤਾਂ ਜ਼ਾਹਰਾ ਤੌਰ ਦੇ ਉੱਤੇ ਕਿਵੇਂ ਸੁਪਰੀਮ ਕੋਰਟ ਰਾਹੀਂ, ਜਿਹਦੇ 'ਚ ਰੰਜਨ ਗੋਗੋਈ ਰਿਟਾਇਰ ਹੋ ਰਿਹਾ ਹੈ, ਉਹਨਾਂ ਨੇ ਉਹੀ ਦਿਨ, ਕਿਉਂਕਿ ਪਾਕਿਸਤਾਨ ਨੇ ਤਾਂ ਕਈ ਮਹੀਨੇ ਪਹਿਲਾਂ ਜਿਹੜਾ ਉਹਨਾਂ ਦੇ ਨੇ ਇਹ ਡਿਸਾਈਡ ਕੀਤਾ ਸੀ, ਐਲਾਨ ਵੀ ਕੀਤਾ ਸੀ ਕਿ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਣ ਦਾ ਜਿਹੜਾ ਫਾਈਨਲ ਉਹ ਹੋਏਗਾ ਔਰ ਉਸ ਨੂੰ ਫੰਕਸ਼ਨਲ ਕੀਤਾ ਜਾਏਗਾ ਜੀ। ਲੇਕਿਨ ਉਸ ਤੋਂ ਬਾਅਦ ਕਿਵੇਂ ਇਹਨਾਂ ਨੇ ਸੁਪਰੀਮ ਕੋਰਟ ਜੁਡੀਸ਼ਰੀ ਜਿਹੜੀ ਬਿਲਕੁਲ ਹਿੰਦੂਤਵੀਆਂ ਦੀ ਹੁਣ ਜਿਹੜੀ ਹੈ ਉਹ ਉਹਨਾਂ ਦੀ ਆਊਟਫਿਟ ਹੀ ਬਣੀ ਹੋਈ ਹੈ, ਉਹਦੇ ਰਾਹੀਂ ਉਹਨਾਂ ਨੇ ਉਹੀ ਸੈਚਰਡੇ ਦਾ ਦਿਨ ਜਿੱਦਣ ਕਿ ਉੱਧਰ ਖੋਲ੍ਹਿਆ ਜਾਣਾ ਸੀ 9 ਤਰੀਕ ਨੂੰ, ਸੁਪਰੀਮ ਕੋਰਟ ਦੇ ਵਿੱਚ ਬਾਬਰੀ ਮਸਜਿਦ ਦੇ ਮੁੱਦੇ ਨੂੰ ਲੈ ਕੇ, ਜਿਹੜੀ ਬਾਬਰੀ ਮਸਜਿਦ ਨੂੰ ਹਿੰਦੂਤਵੀ ਗੁੰਡਿਆਂ ਨੇ, ਵਿਸ਼ਵ ਹਿੰਦੂ ਪਰਿਸ਼ਦ, RSS, ਹਿੰਦੂ ਮਹਾਸਭਾ ਔਰ ਇਹ ਸਾਰਿਆਂ ਦੀ ਮਿਲੀ ਭੁਗਤ ਦੇ ਨਾਲ ਉਸ ਵੇਲੇ ਦੀ ਕਾਂਗਰਸੀ ਹਕੂਮਤ ਨਰਸਿਮਹਾ ਰਾਓ ਦੀ, ਉਹਨਾਂ ਨੇ ਜਿਹੜਾ ਉਹ ਢਾਇਆ ਸੀ 6 ਦਸੰਬਰ 1992 ਨੂੰ। ਉਸ ਦੇ ਨਾਲ ਰਿਲੇਟਡ ਫੈਸਲਾ ਜਿਹੜਾ ਇਲਾਹਾਬਾਦ ਹਾਈ ਕੋਰਟ ਵੱਲੋਂ ਆਇਆ, ਉਸ ਦੇ ਖਿਲਾਫ ਅਪੀਲ ਸੁਪਰੀਮ ਕੋਰਟ ਸੀ ਔਰ ਉਹਨਾਂ ਨੇ ਕਿਵੇਂ ਇਸ ਸਾਰੇ ਨੂੰ ਜਿਹੜਾ ਉਹ ਅੱਡ-ਅੱਡ ਧਿਰਾਂ, ਨਿਰਮੋਹੀ ਅਖਾੜਾ ਔਰ ਸੁੰਨੀ ਵਕਫ ਬੋਰਡ ਔਰ ਰਾਮਲਲਾ ਮੰਦਰ, ਇਹ ਤਿੰਨ ਧਿਰਾਂ ਜਿਹੜੀਆਂ ਕਿ ਲਗਭਗ 3 ਏਕੜ ਦੇ ਕਰੀਬ ਜ਼ਮੀਨ ਦਾ ਬਟਵਾਰਾ ਹਾਈ ਕੋਰਟ ਨੇ ਤਿੰਨਾਂ ਹਿੱਸਿਆਂ 'ਚ ਹੀ ਵੰਡਿਆ ਸੀ। ਪਰ ਸੁਪਰੀਮ ਕੋਰਟ ਨੇ ਔਰ ਇਹ ਜਿਹੜੀ 5 ਜੱਜਾਂ ਦਾ ਬੈਂਚ ਰੰਜਨ ਗੋਗੋਈ ਦੇ ਥੱਲੇ ਬੈਠਾ ਹੈ, ਜਦੋਂ ਇਹਨਾਂ ਦੀ ਹੀਅਰਿੰਗ ਹੀ ਚੱਲ ਰਹੀ ਸੀ ਅਪੀਲ ਦੇ ਉੱਤੇ, ਉਦੋਂ ਹੀ ਇਹ ਲੱਗ ਰਿਹਾ ਸੀ ਕਿ ਇਹ ਕਿਸ ਡਾਇਰੈਕਸ਼ਨ 'ਚ ਜਾਏਗਾ ਕਿ ਭਾਈ ਇਹ ਬਿਲਕੁਲ ਇਹ ਇਵੇਂ ਹੀ ਹੁੰਦਾ ਹੈ ਜਿਵੇਂ ਉਹ ਐਲਿਸ ਇਨ ਵੰਡਰਲੈਂਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੀ ਉਹ ਕਹਿੰਦੇ ਆ ਕਿ ਵੀ ਟਰਾਇਲ ਕਰੋ, ਉਹਨੂੰ ਕਿਹਾ ਜੀ ਗਿਵ ਦਾ ਵਰਡਿਕਟ, ਹੈਂਗ ਫਸਟ, ਟਰਾਇਲ ਲੇਟਰ, ਕਿ ਵੀ ਪਹਿਲਾਂ ਹੀ ਹੈਂਗ ਕਰ ਦਿਓ ਫਿਰ ਬਾਅਦ 'ਚ ਮੁਕੱਦਮਾ ਚਲਾਵਾਂਗੇ। ਸੋ ਇਹ ਆਲਰੇਡੀ ਜਿਹੜਾ ਇਹ ਕਨਕਲੂਡ ਕਰ ਲਿਆ ਗਿਆ ਸੀ ਕਿ ਭਾਈ ਇਹ ਜਿਹੜਾ ਅਲਟੀਮੇਟਲੀ ਸੁਪਰੀਮ ਕੋਰਟ ਨੇ ਇਹ ਹਿੰਦੂਆਂ ਦੇ ਹਵਾਲੇ ਕਰ ਦੇਣੀ ਹੈ ਜਗ੍ਹਾ। ਲੇਕਿਨ 9 ਤਰੀਕ ਦਾ ਦਿਨ ਚੁਣਨਾ ਜ਼ਾਹਰ ਹੈ ਕਿ ਇੱਕ ਪਾਸੇ ਕਰਤਾਰਪੁਰ ਕੋਰੀਡੋਰ ਦੇ ਸਾਰਾ ਹੀ ਜਿਹੜੀ ਪੋਜ਼ਿਟਿਵ ਕਵਰੇਜ ਸੀ ਉਸ ਦੇ ਉੱਤੋਂ ਧਿਆਨ ਹਟਾਉਣ ਵਾਲੀ ਗੱਲ ਸੀ। ਪਰ ਤੀਸਰਾ ਫੈਕਟਰ, ਹਾਲਾਂ ਜਦੋਂ ਇਹ ਟਰਾਇਲ ਚੱਲ ਰਿਹਾ ਸੀ ਉਦੋਂ ਖਬਰਾਂ ਇੱਧਰ ਉੱਧਰ ਕਿਤੇ ਲੱਗਦੀਆਂ ਸੀ ਕਿ ਜੀ ਜਿਹੜਾ ਉਹ ਇਹ ਵੀ ਉਹਨਾਂ ਨੇ ਐਵੀਡੈਂਸ ਦਿੱਤਾ ਹੈ ਕਿ ਗੁਰੂ ਨਾਨਕ ਸਾਹਿਬ ਵੀ ਉੱਥੇ ਗਏ, ਇਹ ਵੀ ਐਵੀਡੈਂਸ ਦਿੱਤਾ ਹੈ ਕਿ ਜੀ ਜਨਮ ਸਾਖੀਆਂ ਤੇ ਫਲਾਣੇ ਢਿਮਕੇ ਨੂੰ ਕੋਟ ਕਰਕੇ ਰਤਨਾਵਲੀ ਤੇ ਇਹ ਉਹ, ਕਿ ਨਿਹੰਗਾਂ ਨੇ 1858 ਦੇ ਵਿੱਚ ਪਹਿਲਾਂ ਜਦੋਂ ਕਿ ਉੱਥੋਂ ਦੀ ਉਹ ਗੁਜ਼ਰੇ, ਉਹਨਾਂ ਨੇ ਉੱਥੇ ਜਾ ਕੇ ਹਵਨ ਕੀਤਾ, ਮੂਰਤੀਆਂ ਰੱਖੀਆਂ ਔਰ ਜਿਹੜੀ ਹੈ ਉਹ ਜ਼ਬਰਦਸਤੀ ਉਹਨੂੰ ਖਿਲਾਇਆ ਔਰ ਫਿਰ ਇਸ ਸਾਰੇ ਦੇ ਨਾਲ ਜੋੜ ਕੇ ਜਿਹੜਾ ਇਸ ਕਿਸਮ ਦਾ ਸੀ। ਲੇਕਿਨ ਐਨ ਇਸ ਮੌਕੇ ਦੇ ਉੱਤੇ ਜਿਹੜਾ ਸੁਪਰੀਮ ਕੋਰਟ ਅਦਰਵਾਈਜ਼ ਜੋ ਨਵੰਬਰ 84 ਚ ਹੋਇਆ ਸਿੱਖਾਂ ਦੇ ਨਾਲ, ਉਹਦਾ ਕੋਈ ਸੂ ਮੋਟੋ ਨੋਟਿਸ ਲੈਣ ਦੀ ਤਾਂ ਦੂਰ ਦੀ ਗੱਲ, ਜਿਹੜੇ ਕੇਸ ਨੇ ਉਹਨਾਂ ਦੇ ਵਿੱਚ ਵੀ ਕੋਈ ਪੋਜ਼ਿਟਿਵ ਫੈਸਲਾ ਨਹੀਂ ਦਿੱਤਾ। ਉਹ ਜਿਹੜਾ 1000 ਸਫ਼ੇ ਤੋਂ ਜ਼ਿਆਦਾ ਜਿਹੜਾ ਫੈਸਲਾ ਜਦੋਂ ਸੁਣਾਇਆ ਗਿਆ ਇਸ ਦੇ ਉੱਤੇ ਬਾਬਰੀ ਮਸਜਿਦ ਬਨਾਮ ਰਾਮਲਲਾ ਮੰਦਰ, ਉਹ ਸਿੱਖਾਂ ਨੂੰ ਕੋਟ ਕਰ ਰਿਹਾ, ਸਿੱਖ ਸੋਰਸਿਸ ਨੂੰ। ਪਹਿਲਾਂ ਤਾਂ ਸਿੱਖਾਂ ਨੂੰ ਕਲਟ ਕਹਿ ਰਹੇ ਨੇ ਕਿ ਐਜ਼ ਪਰ ਸਿੱਖ ਕਲਟ। ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਉਹੀ ਸੁਪਰੀਮ ਕੋਰਟ ਜਿਹਦੇ ਸਾਹਮਣੇ ਕਨਸਟੀਟਿਊਸ਼ਨ ਪਿਆ,
ਜਿਹੜਾ ਸਿੱਖਾਂ ਨੂੰ ਜਿਹੜਾ ਆਰਟੀਕਲ 25(20) ਬੇਸ਼ੱਕ ਇੱਕ ਪਾਸੇ ਹਿੰਦੂਆਂ ਥੱਲੇ ਕਲੱਬ ਕਰਦਾ ਹੈ, ਪਰ ਕਿਰਪਾਨ ਪਹਿਨਣ ਦਾ ਹੱਕ ਵੀ ਦਿੰਦਾ ਹੈ। ਉਹੀ ਸੁਪਰੀਮ ਕੋਰਟ ਸਿੱਖੀਜ਼ਮ ਨੂੰ ਕਲਟ ਕਹਿ ਰਿਹਾ ਹੈ। ਜੀ ਔਰ ਇੱਕ ਮਾਈਨੋਰਿਟੀ ਨੂੰ ਮਾਰਨ ਦੇ ਲਈ ਉਹਨਾਂ ਦੀ ਧਾਰਮਿਕ ਜਿਹੜੀ ਥਾਂ ਹੈ ਉਹਨੂੰ ਡੈਸੀਕ੍ਰੇਟ ਕਰਨ, ਤੋੜਨ ਦੇ ਲਈ ਜੇ ਉਹਦੇ ਹੱਕ 'ਚ ਕੋਈ ਦਲੀਲ ਦੇ ਰਿਹਾ ਤੇ ਉਹ ਫਿਰ ਸਿੱਖ ਕਲਟ 'ਚੋਂ ਕੋਟ ਕਰ ਰਿਹਾ ਹੈ ਕਿ ਜੀ ਜਨਮ ਸਾਖੀਆਂ 'ਚ ਇਹ ਹੈ ਔਰ ਗੁਰੂ ਨਾਨਕ ਸਾਹਿਬ ਦੀ ਵਿਜ਼ਿਟ ਹੈ ਤੇ ਨਿਰਮਲਿਆਂ ਨੂੰ ਕੋਟ ਕੀਤਾ ਔਰ ਨਿਹੰਗਾਂ ਦਾ ਜਿਹੜਾ ਉੱਥੇ ਰੱਖਣ ਦਾ ਕੋਟ ਕੀਤਾ। ਔਰ ਭੈਣ ਜੀ ਅਮਨਜੋਤ ਕੌਰ ਜਿਨ੍ਹਾਂ ਨੇ ਸਾਨੂੰ ਇਹ ਸਾਰੇ ਪਿਛਲੇ 3-4 ਦਿਨ 'ਚ ਲਗਭਗ 8-9 ਈਮੇਲਸ ਭੇਜੀਆਂ ਨੇ, ਜੀ ਉਹ ਕਾਫੀ ਇਸ ਦੇ ਉੱਤੇ, ਕਿਉਂਕਿ ਦੇਖੋ ਜਦੋਂ ਉੱਥੇ ਉਹੀ ਸਿੱਖੀ ਭੇਖ ਵਾਲੇ ਉਹਨਾਂ ਨੇ ਖੜੇ ਕੀਤੇ ਹੋਏ ਨੇ, ਬਿਲਕੁਲ ਉਹਨਾਂ ਦੇ ਵਿੱਚ ਮਨਜਿੰਦਰ ਸਿਰਸੇ ਵਰਗਾ ਹੋਏ। ਔਰ ਮੈਂ ਕਿਤੇ ਹੋਰ ਖਬਰ ਦੇਖ ਰਿਹਾ ਸੀ ਕਿ ਦਿੱਲੀ 'ਚ ਨਗਰ ਕੀਰਤਨ ਜਿਹੜਾ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਤੋਂ ਚੱਲ ਰਿਹਾ ਸੀ, ਉਹਦੇ 'ਚ ਇੱਕ ਝਾਂਕੀ ਨੁਮਾ ਦੇ ਵਿੱਚ ਉਹ ਪੁਤਲੀਆਂ ਜਿਹੀਆਂ ਬਣਾਈਆਂ ਹੋਈਆਂ ਗੁਰੂ ਨਾਨਕ ਸਾਹਿਬ ਤੇ ਦੂਜਿਆਂ ਦੀਆਂ, ਤੇ ਉਹ ਵੀ ਮਾਰਚ ਕਰ ਰਹੀਆਂ। ਸਿੱਖ ਨੌਜਵਾਨਾਂ ਦਾ ਇੱਕ ਗਰੁੱਪ ਜਿਨ੍ਹਾਂ ਨੂੰ ਪਤਾ ਲੱਗਾ ਉਹਨਾਂ ਨੇ ਆ ਕੇ ਉਹਨੂੰ ਰੋਕਿਆ ਔਰ ਬਾਅਦ 'ਚ ਪਤਾ ਨਹੀਂ ਉਹ ਹਟੀਆਂ ਕਿ ਨਹੀਂ, ਲੇਕਿਨ ਇਹਦੇ ਤੇ ਤਕਰਾਰ ਹੋਇਆ। ਸੋ ਇਸ ਲੈਵਲ ਤੱਕ ਜਿਹੜੇ ਲੈ ਆਏ ਨੇ ਜੀ ਉਹ ਟਵੀਟ ਕਰਕੇ ਵਧਾਈਆਂ ਵੀ ਦੇ ਰਹੇ ਨੇ ਕਿ ਜੀ ਬਹੁਤ ਵਧੀਆ ਹੋ ਗਿਆ। ਈਵਨ ਆ ਕਿਰਨ ਖੈਰ ਵਰਗੀ ਬੀਜੇਪੀ ਦੀ ਜਿਹੜੀ ਐਮਪੀ ਹੈ ਚੰਡੀਗੜ੍ਹ ਤੋਂ, ਉਹ ਕਹਿੰਦੀ ਹੈ ਜੀ ਹਿੰਦੂਆਂ ਨੂੰ ਆਪਣਾ ਮੰਦਿਰ ਮਿਲ ਗਿਆ, ਮੁਸਲਮਾਨਾਂ, ਕਿਉਂਕਿ ਉਹ ਸੁਪਰੀਮ ਕੋਰਟ ਦੇ ਫੈਸਲੇ 'ਚ ਇਹ ਕਿਹਾ ਕਿ ਜੀ 5 ਏਕੜ ਜ਼ਮੀਨ ਮੁਸਲਮਾਨਾਂ ਨੂੰ ਕਿਤੇ ਹੋਰ ਦੇ ਦਿਓ ਅਯੁੱਧਿਆ 'ਚ ਮਸਜਿਦ ਬਣਾਉਣ ਦੇ ਲਈ। ਜੀ ਔਰ ਐਗਜ਼ੈਕਟਲੀ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਇਹੀ ਵਰਤਾਰਾ ਸਿੱਖ ਬੇਸ਼ੱਕ ਇੱਕ ਪਾਸੇ ਜੋ ਪਾਕਿਸਤਾਨ ਦਾ ਵਰਤਾਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਉਸ ਤੇ ਬਾਗੋ ਬਾਗ ਨੇ, ਦੂਸਰੇ ਪਾਸੇ ਨਾਲ ਦੀ ਨਾਲ ਅਸੀਂ ਖਬਰ ਦੇਖ ਰਹੇ ਹਾਂ ਕਿ ਗੁਰਦੁਆਰਾ ਗਿਆਨ ਗੋਦੜੀ ਹਿਸਟੋਰੀਕਲ ਗੁਰਦੁਆਰਾ ਗੁਰੂ ਨਾਨਕ ਸਾਹਿਬ ਦਾ, ਜੀ ਜਿੱਥੇ ਉਹਨਾਂ ਨੇ ਪੰਡਤਾਂ ਨੂੰ ਚੈਲੰਜ ਕੀਤਾ ਹਰਿਦੁਆਰ ਦੇ ਕੰਢੇ, ਬਿਲਕੁਲ ਜਿੱਥੇ ਕਿ ਇਹਨਾਂ ਨੇ ਗੁਰਦੁਆਰਾ ਢਾਹ ਕੇ 1985 'ਚ ਉੱਥੇ ਸਕਾਊਟਸ ਦਾ ਦਫ਼ਤਰ ਬਣਾਇਆ ਹੋਇਆ ਹੈ। ਔਰ ਪੱਤਰਕਾਰ ਔਰ ਸਾਡੇ ਵੈਲਵਿਸ਼ਰ ਟੀਵੀ 84 ਦੇ ਸਰ ਗੁਰਬਚਨ ਸਿੰਘ ਗੁਰਚਰਨ ਸਿੰਘ ਬੱਬਰ ਜਿਹੜੇ ਕਿ ਲਗਾਤਾਰਤਾ ਦੇ ਨਾਲ ਇਸ ਮੁੱਦੇ ਨੂੰ ਚੁੱਕਦੇ ਨੇ, ਉਹਨਾਂ ਨੂੰ ਵੀ ਉਹ 100 ਤੋਂ ਜ਼ਿਆਦਾ ਸਿੱਖਾਂ ਦੇ ਜਥੇ ਨਾਲ ਕਿ ਭਾਈ ਅਸੀਂ ਗਿਆਨ ਗੋਦੜੀ ਜਿਹੜਾ ਗੁਰਦੁਆਰਾ ਬਣਾਉਣਾ ਹੈ, ਉਹ ਜਦੋਂ ਬਾਰਡਰ ਤੇ ਪਹੁੰਚੇ ਉੱਤਰਾਖੰਡ ਦੇ ਉਹਨਾਂ ਨੇ ਰੋਕ ਲਿਆ ਸਾਰਿਆਂ ਨੂੰ। ਫਿਰ ਕਿਸੇ ਮਿਨਿਸਟਰ ਦੇ ਨਾਲ ਮੀਟਿੰਗ ਹੋਈ ਔਰ ਉੱਥੇ ਵੀ ਉਹ ਇਹ ਕਹਿ ਰਹੇ ਨੇ ਜੀ ਇਹ ਅਸੀਂ ਦੇਖ ਰਹੇ ਹਾਂ ਕਿ ਜੀ ਆਲਟਰਨੇਟ ਥਾਂ ਜਿਹੜੀ ਹੈ ਉਹ ਦਿੱਤੀ ਜਾਏ ਸਿੱਖਾਂ ਨੂੰ ਜਿਹੜੀ ਉਹ ਗੁਰਦੁਆਰਾ ਬਣਾ ਸਕਣ। ਜੀ ਹੁਣ ਇਸ ਮੁੱਦੇ ਦੇ ਉੱਤੇ ਜੇ ਉੱਥੇ ਸਾਡੀ ਹਿਸਟੋਰੀਸਿਟੀ ਗਿਆਨ ਗੋਦੜੀ 'ਚ ਹੈ ਉਹ ਤੁਸੀਂ ਅੱਖਾਂ ਸਾਹਮਣੇ ਢਾਇਆ ਹੈ, ਬਿਲਕੁਲ ਪਰ ਦੂਸਰੇ ਪਾਸੇ ਤੁਸੀਂ ਮੁਸਲਮਾਨਾਂ ਨੂੰ ਹੋਰ ਦੇ ਰਹੇ ਹੋ। ਮਸਜਿਦ ਤਾਂ ਉੱਥੇ ਐਗਜ਼ਿਸਟ ਕਰਦੀ ਸੀ, ਜੀ 5 ਸਦੀਆਂ ਤੋਂ ਕਰਦੀ ਸੀ। ਔਰ ਸੁਪਰੀਮ ਕੋਰਟ ਦਾ ਤੁਸੀਂ ਫੈਸਲਾ ਦੇਖਦੇ ਹੋ ਤਾਂ ਉਸ ਤੋਂ ਤੁਹਾਨੂੰ ਇੱਕ ਤਾਂ ਹੁੰਦਾ ਹੈ ਵੀ ਵਿਤਕਰਾ ਲੁਕੋ ਕੇ ਕੀਤਾ ਜਾਂਦਾ ਹੈ, ਇੱਕ ਹੁੰਦਾ ਤੁਹਾਨੂੰ ਨਜ਼ਰ ਆ ਰਿਹਾ ਵਿਤਕਰਾ। ਹੁਣ ਉਹਦੇ 'ਚ ਸੁਪਰੀਮ ਕੋਰਟ ਆਪਣੇ ਫੈਸਲੇ 'ਚ ਕਹਿ ਰਿਹਾ ਹੈ ਜੀ ਕਿ ਮੁਸਲਮਾਨ ਜਿਹੜੀ ਧਿਰ ਹੈ ਸੁੰਨੀ ਬੋਰਡ ਇਹ ਸਾਬਤ ਨਹੀਂ ਕਰ ਸਕੇ ਕਿ ਜੀ ਉੱਥੇ ਫਲਾਣੇ ਪੀਰੀਅਡ 'ਚ 16ਵੀਂ 17ਵੀਂ ਸਦੀ 'ਚ ਜਿਹੜਾ ਹੈ ਉੱਥੇ ਮਸਜਿਦ ਉੱਥੇ ਨਮਾਜ਼ ਪੜ੍ਹੀ ਜਾਂਦੀ ਸੀ। ਹੁਣ ਮਸਜਿਦ ਬਾਬਰ ਦੇ ਟਾਈਮ ਪੀਰੀਅਡ 'ਚ ਉਹਦਾ ਇੱਕ ਜਰਨੈਲ ਕਾਇਮ ਕਰਦਾ, ਇਹਨੂੰ ਸੁਪਰੀਮ ਕੋਰਟ ਮੰਨਦਾ। ਹੁਣ ਜੇ ਰਾਜ ਉਹਨਾਂ ਦਾ ਹੈ, ਮਸਜਿਦ ਬਣੀ ਹੋਈ ਹੈ, ਮਸਜਿਦ 'ਚ ਉਹ ਜੇ ਨਮਾਜ਼ ਨਹੀਂ ਸੀ ਪੜ੍ਹਦੇ ਤਾਂ ਉੱਥੇ ਸਰਾਧ ਕਰਵਾਉਂਦੇ ਸੀ। ਪਰ ਇਹੀ ਜਿਹੜਾ ਵੇਟ ਹੈ ਉਹ ਦੂਜੇ ਪਾਸੇ ਨਹੀਂ ਪੁੱਛਿਆ ਗਿਆ ਕਿ ਭਾਈ ਇਹ 16ਵੀਂ 17ਵੀਂ 18ਵੀਂ ਸਦੀ 'ਚ ਜਿਹੜਾ ਉਹ ਤੁਸੀਂ ਸਾਬਤ ਨਹੀਂ ਕੀਤਾ ਕਿ ਉੱਥੇ ਕੋਈ ਪੂਜਾ ਕਰਦਾ ਸੀ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1857 'ਚ ਫਾਈਨਲੀ ਮੁਗਲਿਆ ਰਾਜ ਦਾ ਅੰਤ ਹੋਇਆ, ਕਿਉਂਕਿ ਰਿਬੈਲੀਅਨ ਜਿਹੜਾ ਸੀ ਸਿਪਾਹੀਆਂ ਦਾ ਜਿਹਦੇ 'ਚ ਉਹਨਾਂ ਨੇ ਬਹਾਦਰ ਸ਼ਾਹ ਜ਼ਫਰ ਨੂੰ ਬਾਦਸ਼ਾਹ ਬਣਾਇਆ ਉਹ ਨਾਕਾਮਯਾਬ ਹੋਇਆ। ਔਰ ਉਸ ਤੋਂ ਇੱਕਦਮ ਬਾਅਦ ਜਿਹੜਾ 1858 'ਚ ਨਿਹੰਗਾਂ ਨਾਲ ਜੋੜ ਦਿੰਦੇ ਨੇ ਉਹਨੂੰ। ਹੁਣ ਨਾ ਤਾਂ ਰਾਮਚੰਦਰ ਜਿਹੜਾ ਰਾਜਾ ਅਯੁੱਧਿਆ ਦਾ ਹੈ ਉਹਨੂੰ ਕੋਈ ਸਿੱਖੀ ਮਾਨਤਾ ਦਿੰਦੀ ਹੈ। ਮੈਂ ਇਸ ਦੇ ਉੱਤੇ ਇੱਕ ਅੱਧਾ ਸੈਗਮੈਂਟ ਕਰਾਂਗਾ ਕਿਸੇ ਵੇਲੇ ਫੁੱਲ ਟਾਈਮ ਗੁਰਬਾਣੀ ਦੇ ਹਵਾਲੇ ਨਾਲ। ਗੁਰਬਾਣੀ ਤਾਂ ਰਾਮਚੰਦਰ ਨੂੰ ਉਸ ਆਮ ਸਧਾਰਨ ਬੰਦੇ ਵਾਂਗ ਕਿ ਰੋਵੇ ਰਾਮ ਨਿਕਾਲਾ ਪਿਆ ਸੀਤਾ ਲਛਮਣ ਵਿਛੜ ਗਿਆ, ਜਿੱਥੇ ਰੋਣ ਵਾਲਿਆਂ ਦੀ ਗੱਲ ਹੈ, ਕੌਣ ਕੌਣ ਰੋਂਦਾ ਹੈ ਦੁਨੀਆ ਦੇ ਵਿੱਚ, ਕੌਣ ਕੌਣ ਜਿਹੜਾ ਆਮ ਇਨਸਾਨ ਵਾਂਗ ਵਿਰਲਾਪ ਕਰਦਾ, ਉਹਦੇ 'ਚ ਰਾਜਾ ਰਾਮ ਹੈ ਕਿ ਭਾਈ ਉਹ ਜਿਹੜਾ ਸੀਤਾ ਲਛਮਣ ਵਿਛੜ ਗਿਆ ਉਹਦੇ ਤੇ ਰੋ ਰਿਹਾ। ਫਿਰ ਇਹ ਵੀ ਹੈ ਕਿ ਭਾਈ ਰਾਮ ਜਿਹੜਾ ਹੈ ਉਹ ਤਾਂ ਆਪਣੀ ਜੋਰੂ ਗਵਾ ਕੇ ਆਪਣੀ ਔਰਤ ਗਵਾ ਕੇ ਜਿਹੜਾ ਉਹ ਲੜਾਈ ਲੜਦਾ ਔਰ ਇਹ ਉਹਦੀ ਲੜਾਈ ਨੂੰ ਔਰ ਉਹਨੂੰ ਇੱਕ ਸਧਾਰਨ ਰਾਜੇ ਦੇ ਤੌਰ ਦੇ ਉੱਤੇ ਜਿਹੜਾ ਉਹ ਜਿਹੜੀ ਵੀ ਮਾਈਥੋਲੋਜੀਕਲ ਕਹਾਣੀ ਸੀ ਉਸ ਤੋਂ ਬਿਯੋਂਡ
ਕਿਤੇ ਨਹੀਂ ਹੈ ਕਿ ਭਾਈ ਕੋਈ ਰਾਮਚੰਦਰ ਦੀ ਹੋਂਦ, ਕਿਸੇ ਗੁਰਦੁਆਰੇ 'ਚ ਰਾਮਚੰਦਰ ਦਾ ਦਿਨ ਮਨਾਇਆ ਜਾਂਦਾ ਹੈ, ਕਿਸੇ 'ਚ ਕੋਈ ਜਨਮ ਅਸ਼ਟਮੀ ਮਨਾਈ ਜਾਏ। ਇਹਨਾਂ ਨਿਰਮਲੇ ਸਾਧਾਂ ਨੂੰ ਛੱਡ ਕੇ ਜਾਂ ਦੂਜੇ ਜਿਹੜੇ ਪਹਿਲਾਂ ਹੀ ਹਿੰਦੂ ਤਵੀ ਦੇ ਦਾਇਰਾ ਕਾਰ 'ਚ ਔਰ ਹਿੰਦੂ ਮਹੰਤ ਜਿਹੜੇ ਉਦਾਸੀ ਰਹੇ, ਉਹਨਾਂ ਦੀਆਂ ਕਰਤੂਤਾਂ ਸਾਹਮਣੇ ਨੇ, ਉਹਨਾਂ ਤੋਂ ਗੁਰਦੁਆਰੇ ਲਿਬਰੇਟ ਕਰਵਾਏ ਨੇ। ਪਰ ਅੱਜ ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਭੈਣ ਜੀ ਅਮਨਜੋਤ ਕੌਰ ਕਾਫੀ ਜਿਹੜੇ ਨੇ ਅਪਸੈਟ ਵੀ ਹੁੰਦੇ ਨੇ। ਔਰ ਜ਼ਾਹਿਰ ਹੈ ਕੋਈ ਵੀ ਜਿਹੜਾ ਫੇਥ ਵਾਲਾ ਸਿੱਖ ਹੈ ਉਹ ਦੇਖਦਾ ਵੀ ਚਾਰ ਚਫੇਰੇ ਕੀ ਹੋ ਰਿਹਾ, ਕਿਸ ਤਰੀਕੇ ਦੇ ਨਾਲ ਚਾਰ ਚਫੇਰੇ ਉਹਨਾਂ ਨੇ ਇੱਕ ਪਾਸੇ ਬਾਬਰੀ ਮਸਜਿਦ ਢਾਣ ਵਰਗਾ ਜਿਹੜਾ ਕੁਕਰਮ ਹਿੰਦੂ ਤਵੀ ਭੀੜ ਨੇ ਕੀਤਾ, ਜਿਹਨੂੰ ਈਵਨ ਸੁਪਰੀਮ ਕੋਰਟ ਦਾ ਫੈਸਲਾ ਅਨਕਨਸਟੀਟਿਊਸ਼ਨਲ ਕਹਿ ਰਿਹਾ ਕਿ ਭਾਈ ਉਹਨਾਂ ਨੇ ਇੱਕ ਅਪਰਾਧਕ ਕੰਮ ਕੀਤਾ। ਉਹਦੇ ਤੋਂ ਪਹਿਲਾਂ ਔਰ ਇਹਦੀ ਜੇ ਤੁਸੀਂ ਹਿਸਟਰੀ ਕੁੱਲ ਮਿਲਾ ਕੇ ਦੇਖੋ ਕਿ ਨਹਿਰੂ ਦੇ ਵੇਲੇ ਹੀ 1949 ਦੇ ਵਿੱਚ ਜਦੋਂ ਕਿ ਅਜੇ ਸੁਪਰੀਮ ਕੋਰਟ ਜਿਹੜਾ ਭਾਰਤੀ ਕਨਸਟੀਟਿਊਸ਼ਨ ਮੁਕੰਮਲ ਹੋ ਗਿਆ ਸੀ ਤੇ ਲਾਗੂ 26 ਜਨਵਰੀ 1950 ਦੇ ਵਿੱਚ ਹੋਇਆ, ਲੇਕਿਨ ਜਿਹੜੀਆਂ ਉੱਥੇ ਮੂਰਤੀਆਂ ਰੱਖੀਆਂ ਗਈਆਂ ਉਹ 1949 'ਚ ਹੀ ਰੱਖ ਦਿੱਤੀਆਂ ਉਹਨਾਂ ਨੇ ਅੰਦਰ ਲਿਆ ਕੇ। ਔਰ ਇਹ ਅਦਾਲਤ ਦਾ ਫੈਸਲਾ ਸੀ ਕਿ ਭਾਈ ਉੱਥੋਂ ਚੁਕਾਓ, ਲੇਕਿਨ ਕਿਸੇ ਡਿਸਟ੍ਰਿਕਟ ਐਡਮਿਨਿਸਟ੍ਰੇਟਰ ਨੇ ਜਾਂ ਉਹਨਾਂ ਦੀ ਪੁਲਿਸ ਫੋਰਸ ਨੇ ਉਹ ਨਹੀਂ ਚੁੱਕਿਆ। ਸੋ ਪਹਿਲਾ ਅਨਕਨਸਟੀਟਿਊਸ਼ਨਲ ਕੰਮ ਤਾਂ ਇਹਨਾਂ ਨੇ 1949 ਦੇ ਵਿੱਚ ਹੀ ਕਰ ਦਿੱਤਾ। 1992 'ਚ ਤਾਂ ਦੁਨੀਆ ਨੇ ਦੇਖਿਆ ਕਿ ਕਿਵੇਂ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾਈਆਂ ਗਈਆਂ, ਪਰ ਸੁਪਰੀਮ ਕੋਰਟ ਦੇ ਕੋਲ ਇਹ ਵਕਤ ਨਹੀਂ ਸੀ ਕਿ ਵੀ ਉਹਨਾਂ ਕ੍ਰਿਮੀਨਲਸ ਨੂੰ ਜਿਹੜਾ ਉਹ ਜਵਾਬਦੇਹ ਠਹਿਰਾਇਆ ਜਾਂਦਾ ਜਿਨ੍ਹਾਂ ਨੇ ਇੱਕ ਹਿਸਟੋਰੀਕਲ ਇਮਾਰਤ ਤੋੜੀ। ਔਰ ਹਾਲਾਂ ਤੁਸੀਂ ਦੇਖ ਰਹੇ ਹੋ ਸੁਪਰੀਮ ਕੋਰਟ ਦੀ 1000+ ਸਫ਼ਿਆਂ ਦੀ ਜਜਮੈਂਟ, ਉਹ ਕਿਤੇ ਵੀ ਇਹ ਈਵਨ ਉਹਨੇ ਇਹ ਵੀ ਨਹੀਂ ਮੰਨਿਆ ਹੈ ਉਸ ਫੈਸਲੇ 'ਚ ਕਿ ਭਾਈ ਉਹਦੇ ਥੱਲੇ ਕੋਈ ਮੰਦਰ ਸੀ। ਸਟਰਕਚਰ ਦੀ ਗੱਲ ਕੀਤੀ ਹੈ ਪਰ ਇਹ ਨਹੀਂ ਹੈ ਕਿ ਕੋਈ ਮੰਦਰ ਤੋੜ ਕੇ ਬਣਾਇਆ ਗਿਆ। ਹਾਲਾਂ ਇਸ ਦੇ ਉਲਟ ਇਹਨਾਂ ਦਾ ਜਿੱਥੇ ਪਾਕਿਸਤਾਨ 'ਚ ਜਾਂਦੇ ਨੇ, ਅਡਵਾਨੀ ਵੀ ਗਿਆ ਕਟਾਕਸ਼ ਰਾਜ, ਉਸ ਦੇ ਵਿੱਚ ਉਹਨਾਂ ਨੇ ਉਹ ਸਬੂਤ ਰੱਖੇ ਹੋਏ ਨੇ ਕਿ ਕਿਵੇਂ ਬੁੱਧਿਜ਼ਮ ਦਾ ਉਹ ਪਿਲਗ੍ਰਿਮ ਸੈਂਟਰ ਸੀ, ਉਹਨੂੰ ਤੋੜ ਕੇ ਢਾਹ ਕੇ ਉੱਥੇ ਉਹਨਾਂ ਨੇ ਕਟਾਕਸ਼ ਰਾਜ ਮੰਦਰ ਬਣਾਇਆ। 90% ਮੰਦਰ ਭਾਰਤ ਦੇ ਜਿਨ੍ਹਾਂ ਨੂੰ ਪ੍ਰਾਚੀਨ ਮੰਦਰ ਕਿਹਾ ਜਾਂਦਾ ਹੈ ਉਹਨਾਂ ਥਾਵਾਂ ਤੇ ਨੇ ਜਿੱਥੇ ਬੁੱਧਿਜ਼ਮ ਦੀਆਂ ਜਿਹੜੀਆਂ ਉਹ ਉਹਨਾਂ ਦੇ ਮੰਦਰ ਸਨ, ਬੁੱਧਿਸਟ ਟੈਂਪਲ ਜਾਂ ਉਹਨਾਂ ਦੇ ਸਤੂਪੇ ਸੀ ਜਾਂ ਉਹਨਾਂ ਦੇ ਬੁੱਧ ਵਿਹਾਰ ਸੀ, ਜਿਨ੍ਹਾਂ ਨੂੰ ਇਹ ਪ੍ਰਾਚੀਨ ਮੰਦਰ ਕਹਿੰਦੇ ਨੇ। ਪਰ ਸੁਪਰੀਮ ਕੋਰਟ ਇਹ ਮੰਨਦਾ ਵੀ ਕੋਈ ਇਸ ਕਿਸਮ ਦਾ ਮੰਦਰ ਐਗਜ਼ਿਸਟ ਨਹੀਂ ਸੀ ਕਰਦਾ। ਪਰ ਅਗੇਨ ਜਿਵੇਂ ਜਦੋਂ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਗਈ ਔਰ ਉਹਦੇ 'ਚ ਜੱਜਾਂ ਨੇ ਕਿਹਾ ਕਿ ਮੈਜੋਰਿਟੀ ਦੇ ਜਿਹੜੀਆਂ ਭਾਵਨਾਵਾਂ ਉਹਨਾਂ ਦੀ ਤਰਜਮਾਨੀ ਕਰਦੇ। ਸੋ ਆਲਮੋਸਟ ਉਸੇ ਲਾਈਨ ਦੇ ਉੱਤੇ ਹੀ ਇਹ ਸੁਪਰੀਮ ਕੋਰਟ ਦੀ ਜਜਮੈਂਟ ਹੈ ਕਿ ਜੀ ਕਿਉਂਕਿ ਆਸਥਾ ਵਿਸ਼ਵਾਸ ਉਹਦੇ ਤੇ ਕੋਈ ਲੌਜਿਕ ਨਹੀਂ ਚੱਲਦਾ, ਭਾਵੇਂ ਉੱਥੇ ਕੋਈ ਮੰਦਰ ਨਹੀਂ ਸੀ। ਔਰ ਆਰਕੀਓਲੋਜੀ ASI ਦੇ ਵੀ ਉਹਨਾਂ ਨੇ ਰਿਪੋਰਟ ਨੂੰ ਕੋਟ ਕੀਤਾ। ਔਰ ਕੁੱਲ ਮਿਲਾ ਕੇ ਮੈਂ ਸਮਝਦਾ ਇਹ ਇਵੇਂ ਹੀ ਹੈ ਜਿਵੇਂ ਕਿ ਜਦੋਂ ਜੂਨ 84 ਦੇ ਵੇਲੇ ਅਕਾਲ ਤਖਤ ਢਾਇਆ ਗਿਆ ਔਰ ਉਹਦੇ 'ਚ ਸਰਕਾਰ ਨੇ ਇੱਕ ਆਪਣਾ ਉਹਨਾਂ ਨੂੰ ਲੱਗਾ ਵੀ ਸਿੱਖ ਕਹਿਣਗੇ, ਉਹਨਾਂ ਨੇ ਇੱਕ ਆਪਣਾ ਉਹ ਬੁੱਢਾ ਦਲ ਦਾ ਸੰਤਾ ਸਿੰਘ ਨਿਹੰਗ ਜਿਹੜੇ ਨਿਹੰਗਾਂ ਨੂੰ ਹੁਣ ਕੋਟ ਕਰ ਰਹੇ ਨੇ ਭੈਣ ਜੀ ਅਮਨਜੋਤ ਕੌਰ ਔਰ ਸਾਰੇ ਦੂਸਰੇ, ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਬਈ ਇਹੀ ਨਿਹੰਗ ਜਿਹੜੇ ਜਾਲੀ ਕਿਸਮ ਦੇ ਜਿਨ੍ਹਾਂ ਦੇ ਹੁਣ ਡਾਕੂਮੈਂਟ ਅਖੌਤੀ ਨੂੰ ਕਿ ਜੀ ਉਹਨਾਂ ਨੇ ਕੋਟ ਕਰ ਰਹੇ ਨੇ, ਇਹ ਤਾਂ ਸਿੱਖਾਂ ਦੇ ਖਿਲਾਫ ਉਹਨਾਂ ਨੇ ਵਰਤੇ ਨੇ। ਔਰ ਉਸੇ ਨਿਹੰਗ ਨੂੰ ਲਿਆ ਕੇ ਸੰਤੇ ਨੂੰ ਜਿਹੜਾ ਬੁੱਢਾ ਦਲ ਦਾ ਮੁਖੀ ਸੀ, ਅਕਾਲ ਤਖਤ ਨੂੰ ਦੁਬਾਰਾ ਬਣਾਉਣ ਦੇ ਨਾਂ ਥੱਲੇ ਕਰੋੜਾਂ ਰੁਪਈਆ, ਬੂਟਾ ਸਿੰਘ ਰੀਹੈਬਿਲਿਟੇਸ਼ਨ ਮਿਨਿਸਟਰ ਸੀ, ਉਹਦੇ ਥੱਲੇ ਉਹਨਾਂ ਨੇ ਅਕਾਲ ਤਖਤ ਬਣਾਇਆ, ਬਣਾ ਕੇ ਸਿੱਖਾਂ ਨੂੰ ਕਿਹਾ ਜੀ ਆਹ ਲਓ ਤੁਹਾਡਾ, ਤੁਸੀਂ ਕਹਿੰਦੇ ਹੋ ਜੀ ਢਾਇਆ ਸੀ, ਅਸੀਂ ਬਣਾ ਕੇ ਦੇ ਦਿੱਤਾ। ਪਰ ਔਰ ਮੈਂ ਸਮਝਦਾ ਵੀ ਓਵੈਸੀ ਨੇ ਬਿਲਕੁਲ ਠੀਕ ਸਟੈਂਡ ਲਿਆ। ਉਹਨੇ ਕਿਹਾ ਕਿ ਤੁਹਾਡੀ 5 ਏਕੜ ਜ਼ਮੀਨ ਲੈ ਕੇ ਮਸਜਿਦ ਬਣਾਉਣ ਕੋਲੋਂ ਤਾਂ ਮੈਂ ਜਿਹੜੀ ਝੋਲੀ ਫੈਲਾ ਕੇ ਹੈਦਰਾਬਾਦ ਦੀਆਂ ਗਲੀਆਂ 'ਚ ਮੰਗਾਂਗਾ ਕਿ ਅਸੀਂ ਮਸਜਿਦ ਬਣਾਉਣੀ ਹੈ, ਤੁਹਾਡਾ ਸਾਨੂੰ ਨਹੀਂ ਚਾਹੀਦਾ। ਆਈ ਹੋਪ ਕਿ ਸੁੰਨੀ ਜਿਹੜਾ ਬੋਰਡ ਹੈ ਉਹ ਵੀ ਇਹ ਫੈਸਲਾ ਲੈ। ਸਿੱਖਾਂ ਨੇ ਜੋ ਹੀ ਇਹ ਸਰਕਾਰ ਸੇਵਾ ਦੇ ਨਾਲ ਬਣਿਆ ਅਕਾਲ ਤਖਤ ਉਹਨਾਂ ਦੇ ਸਿੱਖਾਂ ਦੇ ਕੋਲ ਨੂੰ ਦਿੱਤਾ ਗਿਆ, ਪਹਿਲਾ ਕੰਮ ਸਿੱਖਾਂ ਨੇ ਐਲਾਨ ਕੀਤਾ ਕਿ ਇਹ ਸਾਡਾ ਤਖਤ ਜਿਹੜੇ ਨੇ ਉਹ ਸਾਡੀ ਕਿਰਤ ਕਮਾਈ ਨਾਲ ਸਿੱਖ ਬਣਾਉਂਦੇ ਨੇ, ਸਰਕਾਰਾਂ ਨਹੀਂ ਬਣਾਉਂਦੀਆਂ। ਔਰ ਉਹਨੂੰ ਢਾਹ ਦਿੱਤਾ ਉਹਨਾਂ ਨੇ ਸਿੱਖਾਂ ਨੇ ਸਰਕਾਰ ਸੇਵਾ ਵਾਲੇ ਨੂੰ। ਔਰ ਦੁਬਾਰਾ ਅਕਾਲ ਤਖਤ ਸਿੱਖਾਂ ਨੇ ਬਣਾਇਆ ਆਪਣੇ ਹੱਥਾਂ ਦੇ ਨਾਲ। ਸੋ ਮੈਂ ਸਮਝਦਾ ਕਿ ਇਹ ਠੀਕ ਹੈ ਕਿ ਮੁਸਲਮਾਨਾਂ ਦੇ ਵਿੱਚ ਭਾਰਤ ਦੇ ਇੱਕ ਖੌਫ ਵੀ ਹੈ, ਇੱਕ ਮਾਯੂਸੀ ਵੀ ਹੈ, ਵਿਰੋਧ ਦੇ ਵਿੱਚ ਵੀ ਆਵਾਜ਼ ਨਹੀਂ ਉੱਠੀਆਂ ਬਹੁਤਿਆਂ ਨੇ ਇਹ ਵੀ ਕਿਹਾ ਜੀ ਹੁਣ ਮਿੱਟੀ ਪਾਓ ਇਸ ਸਾਰੇ ਨੂੰ। ਔਰ ਸਦਭਾਵਨਾ ਔਰ ਅਜੀਤ ਡੋਵਲ ਨੇ ਵੀ ਦੋਨੋਂ ਲੀਡਰਾਂ ਦੇ ਨਾਲ ਹਿੰਦੂਆਂ ਮੁਸਲਮਾਨਾਂ ਦੇ ਕੀਤਾ। ਪਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਸੁਪਰੀਮ ਕੋਰਟ ਦਾ ਫੈਸਲਾ
ਜੀ ਬੜਾ ਖਤਰਨਾਕ ਪ੍ਰੈਸੀਡੈਂਟ ਸੈੱਟ ਕਰ ਦਿੱਤਾ ਹੈ। ਔਰ ਜਿਵੇਂ ਬਾਬਰੀ ਮਸਜਿਦ ਢਾਹਣ ਤੋਂ ਬਾਅਦ ਪਾਰਲੀਮੈਂਟ ਦੇ ਗਲਿਆਰਿਆਂ ਦੇ ਵਿੱਚ ਇਹ ਨਾਅਰਾ ਉਹਨਾਂ ਨੇ ਬੁਲੰਦ ਕੀਤਾ ਸੀ ਉਸ ਵੇਲੇ ਦੇ ਜਨਸੰਘੀਆਂ ਨੇ, ਬੀਜੇਪੀ ਵਾਲਿਆਂ ਨੇ, ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ। ਜੀ ਸੋ ਇਹ ਉਹਨਾਂ ਨੂੰ ਮਿਲ ਗਿਆ ਰਾਹ ਕਿ ਵੀ ਤੁਸੀਂ ਜ਼ੋਰ ਜ਼ਬਰਦਸਤੀ ਨਾਲ, ਗੁੰਡਾਗਰਦੀ ਨਾਲ ਢਾਹ ਸਕਦੇ ਹੋ। ਫਿਰ ਜਿਨ੍ਹਾਂ ਦੀ ਮਸਜਿਦ ਢਾਈ ਹੈ ਉਹਨਾਂ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਬੰਬਈ ਦੇ ਵਿੱਚ, ਅਯੁੱਧਿਆ ਦੇ ਵਿੱਚ ਪੋਸਟ 6 ਦਸੰਬਰ 1992 ਖੂਨੀ ਦੰਗੇ ਕਰਵਾਏ ਗਏ। ਔਰ ਫਿਰ ਤੁਸੀਂ ਜਿਹੜਾ ਹੈ ਉਹ 26 ਸਾਲ ਲੜਾਈ ਲੜੋ, ਫਿਰ ਸੁਪਰੀਮ ਕੋਰਟ ਕਹੇ ਕਿ ਜੀ ਆਸਥਾ ਦਾ ਮਾਮਲਾ ਹੈ, ਜੀ ਇਹ ਤਾਂ ਹੈ, ਜੇ ਨਹੀਂ ਵੀ ਹੈ ਤਾਂ ਉਹਨਾਂ ਨੂੰ ਦੇ ਦਿਓ, ਹੋਰ ਬਣਾ ਲੈਣਗੇ। ਇਹੀ ਹੁਣ ਨੈਕਸਟ ਇਹਨਾਂ ਦੇ ਆਉਣ ਵਾਲੇ ਪੀਰੀਅਡ 'ਚ ਮਥੁਰਾ ਵੀ ਹੋਏਗਾ, ਉਸ ਦੇ ਵਿੱਚ ਕਾਂਸ਼ੀ ਬਨਾਰਸ ਵੀ ਹੋਏਗਾ। ਔਰ ਇਹ ਕ੍ਰਾਈਟੇਰੀਆ ਸਿੱਖ ਇਸ ਭੁਲੇਖੇ 'ਚ ਨਾ ਰਹਿਣ, ਜਿਹੜੇ ਅੱਜ ਉਹਨਾਂ ਦੇ ਟੌਂਟ ਪਟੌਂਟ ਸਿੱਖ ਟਵੀਟ ਕਰਦੇ ਨੇ, ਵਧਾਈਆਂ ਦੇ ਰਹੇ ਨੇ, ਕਿ ਆਲਰੇਡੀ ਪੰਜਾਬ ਦੀਆਂ ਹਿੰਦੂਤਵੀ ਜਥੇਬੰਦੀਆਂ ਨੇ ਦਰਬਾਰ ਸਾਹਿਬ ਦੇ ਉੱਤੇ ਵੀ ਕਲੇਮ ਕੀਤਾ ਹੋਇਆ ਕਿ ਇਹ ਹਰੀ ਦਾ ਮੰਦਿਰ ਹੈ, ਇਹ ਵਿਸ਼ਨੂੰ ਦਾ ਮੰਦਿਰ ਹੈ। ਜਿਹੜਾ ਅੰਮ੍ਰਿਤ ਕੁੰਡ ਜਿਹੜਾ ਸੀ ਇਹ ਲਵ ਕੁਸ਼ ਦੇ ਵੇਲੇ ਜਿਹੜਾ ਉਹ ਅੰਮ੍ਰਿਤ ਸੀ ਉੱਥੇ ਦੱਬਿਆ ਪ੍ਰਗਟ ਕੀਤਾ ਸੀ। ਕੱਲ ਨੂੰ ਇਹੀ ਕ੍ਰਾਈਟੇਰੀਆ, ਜੇ 5 ਸਦੀਆਂ ਪੁਰਾਣਾ ਸਟਰਕਚਰ ਜਿਹਨੂੰ ਸਟਰਕਚਰ ਕਿਹਾ ਇਹਨਾਂ ਨੇ, ਜਿਹੜੀ ਮਸਜਿਦ ਸੀ ਜੀ ਜਿਹੜੀ ਕਿ ਬਾਬਰ ਦੇ ਜਰਨੈਲ ਨੇ, ਬਾਬਰ ਤਾਂ ਖੁਦ ਕਦੇ ਗਿਆ ਹੀ ਨਹੀਂ, ਅਯੁੱਧਿਆ 'ਚ ਬਣਾਈ ਸੀ, ਜੇ ਉਹ ਢਾਈ ਜਾ ਸਕਦੀ ਹੈ ਕਹਿ ਕੇ ਕਿ ਇੱਥੇ ਮੰਦਿਰ ਹੈ, ਤੇ ਸਾਡਾ ਦਰਬਾਰ ਸਾਹਿਬ ਤਾਂ 4 ਸਦੀਆਂ ਪੁਰਾਣਾ। ਜੀ ਬਿਲਕੁਲ। ਸੋ ਇਹ ਸਾਰੇ ਨੂੰ ਜਿਸ ਤੇਜ਼ੀ ਦੇ ਨਾਲ ਹਿੰਦੂਆਂ ਵੱਲੋਂ ਵੈਲਕਮ ਕੀਤਾ ਗਿਆ, ਥੋੜੀਆਂ ਬਹੁਤ ਆਵਾਜ਼ਾਂ ਉਹਨਾਂ ਦੇ ਕੋਈ ਐਕਸ ਜੱਜ, ਕੋਈ ਇੱਕ ਅੱਧਾ ਜੱਜ ਹੋਰ ਸੁਪਰੀਮ ਕੋਰਟ ਦਾ ਸਾਬਕਾ, ਉਹਨੇ ਕਿਹਾ ਜੀ ਗਲਤ ਪ੍ਰੈਸੀਡੈਂਟ ਹੈ, ਗਲਤ ਲਾਈਨ ਤੇ ਹੈ, ਪਰ ਬਹੁਤ ਸਾਰੇ ਕਹਿ ਰਹੇ ਜੀ ਅਮਨ ਕਾਇਮ ਹੋ ਗਿਆ। ਦੇਖੋ ਜੀ, ਸਾਰਿਆਂ ਦਾ ਖਿਆਲ, ਸਾਰਿਆਂ ਪੱਖਾਂ ਦਾ ਖਿਆਲ ਰੱਖਿਆ ਹੈ ਉਹਨਾਂ ਨੇ। ਉਹਨਾਂ ਨੂੰ 5 ਕਿਹਾ ਜੀ 5 ਏਕੜ ਜ਼ਮੀਨ ਦਿਓ, ਟਰਸਟ ਸਰਕਾਰ ਬਣਾਏਗੀ ਔਰ ਦਿਸ ਦੈਟ। ਸੋ ਅਸੀਂ ਇਸ ਫੈਸਲੇ ਨੂੰ ਨਾ ਸਿਰਫ ਕੰਡੈਮ ਕਰਦੇ ਹਾਂ, ਅਸੀਂ ਸਮਝਦੇ ਹਾਂ ਵੀ ਦੋਨਾਂ ਕੌਮਾਂ ਨੂੰ ਇਹ ਸਮਝਣਾ ਪਏਗਾ ਕਿ ਇੱਕ ਇੱਕ ਕਰਕੇ ਮਾਰ ਰਹੇ ਨੇ, ਇੱਕ ਨੂੰ ਦੂਜੇ ਦੇ ਖਿਲਾਫ ਪੜ੍ਹਾ ਰਹੇ ਨੇ, ਔਰ ਇਸ ਸਾਰੇ ਚੋਂ ਸਾਨੂੰ ਉੱਚਾ ਉੱਠਣਾ ਪਏਗਾ। ਅਲਟੀਮੇਟਲੀ ਉਸ ਖਿੱਤੇ ਦੇ ਵਿੱਚ ਸਿੱਖਾਂ ਨੂੰ, ਮੁਸਲਮਾਨਾਂ ਨੂੰ, ਈਸਾਈਆਂ ਨੂੰ, ਦਲਿਤਾਂ ਨੂੰ ਇਸ ਹਿੰਦੂਤਵਾ ਦੇ ਏਜੰਡੇ ਨੂੰ, ਇਸ ਹਿੰਦੂਤਵਾ ਗੁੰਡਾਗਰਦੀ ਦੇ ਏਜੰਡੇ ਨੂੰ ਡਿਫੀਟ ਕਰਨ ਲਈ ਇੱਕ ਪਲੇਟਫਾਰਮ ਤੇ ਆਉਣਾ ਪਵੇਗਾ। ਔਰ ਭੈਣ ਜੀ ਅਮਨਜੋਤ ਕੌਰ ਦੀਆਂ ਬਹੁਤ ਸਾਰੀਆਂ ਲਿਖਤਾਂ ਜਿਨ੍ਹਾਂ ਨੂੰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅੱਡ-ਅੱਡ ਤਰੀਕਿਆਂ ਦੇ ਨਾਲ ਵਿਚਾਰਾਂਗੇ ਵੀ, ਪਰ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹ ਇੰਨੀ ਜਿੱਥੇ ਉਹਨਾਂ ਨੂੰ ਤਕਲੀਫ ਹੁੰਦੀ ਹੈ ਜਦੋਂ ਕੋਈ ਐਂਟਾਈ ਸਿੱਖ ਗੱਲ ਦੇਖਦੇ ਨੇ, ਉੱਥੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਸਾਡੀ ਜਿਹੜੀ ਹੈ ਉਹ ਜਾਣਕਾਰੀ ਲਈ ਸਾਡੇ ਤੱਕ ਪਹੁੰਚਾਉਣ ਵੀ। ਬਹੁਤ ਬਹੁਤ ਸ਼ੁਕਰੀਆ ਭੈਣ ਅਮਰਜੀਤ ਕੌਰ ਜੀ ਦਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।